ਦੋਸਤੋ, ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਵਾਰ ਐਲਾਨੇ ਗਏ ਪੁਰਸਕਾਰਾਂ ਵਿੱਚ ਪ੍ਰਵਾਸੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਸਾਡੇ ਸਰੀ ਦੇ ਚਰਚਿਤ ਲੇਖਕ ਡਾਕਟਰ ਦਰਸ਼ਨ ਗਿੱਲ ਜੀ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੇ 2 ਦਰਜਨ ਦੇ ਕਰੀਬ ਕਵਿਤਾਵਾਂ ਦੀਆਂ ਅਤੇ ਆਲੋਚਨਾ ਦੀਆਂ ਕਿਤਾਬਾਂ ਲਿਖੀਆਂ ਹਨ। ਅਸੀਂ ਅੱਜ ਉਹਨਾਂ ਨਾਲ ਗੱਲ ਕਰਾਂਗੇ। ਉਹ ਸਾਡੇ ਸਟੂਡੀਓ ਵਿੱਚ ਸਮਾਂ ਕੱਢ ਕੇ ਆਏ ਹਨ। ਗਿੱਲ ਸਾਹਿਬ, ਅਸੀਂ ਤੁਹਾਡੇ ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਹੀ ਸਵਾਗਤ ਕਰਦੇ ਹਾਂ। ਦੀਵਾਨਾ ਜੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਬੁਲਾਉਣ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਦਰਸ਼ਨ ਗਿੱਲ ਜੀ, ਤੁਸੀਂ ਸਾਨੂੰ ਆਪਣੇ ਪਹਿਲਾਂ ਪਿਛੋਕੜ ਬਾਰੇ ਦੱਸੋ। ਤੁਸੀਂ ਮੇਰੇ ਪਿਛੋਕੜ ਬਾਰੇ ਜੋ ਪੁੱਛਿਆ ਉਹ ਇਸ ਤਰ੍ਹਾਂ ਹੈ ਕਿ ਮੇਰਾ ਜਨਮ ਹੈ ਜਿਹੜਾ ਉਹ ਢੁੱਡੀਕੇ ਪਿੰਡ ਦੇ ਵਿੱਚ ਹੋਇਆ, ਜਿਹੜਾ ਕਿ ਬੜਾ ਰਾਜਸੀ ਅਤੇ ਸਾਹਿਤਕ ਪੱਧਰ ਦੇ ਉੱਤੇ ਬਹੁਤ ਜਾਗਰੂਕ ਪਿੰਡ ਹੈ, ਜਿੱਥੇ ਗਦਰੀ ਬਾਬਿਆਂ ਨੇ ਵੀ ਆਪਣਾ ਰੋਲ ਅਦਾ ਕੀਤਾ ਹੈ। ਲਾਲਾ ਲਾਜਪਤ ਰਾਏ ਦਾ ਵੀ ਜਨਮ ਉੱਥੇ ਹੋਇਆ ਅਤੇ ਉਸ ਪਿੰਡ ਦੇ ਵਿੱਚੋਂ ਹੀ ਮੈਂ ਜਿਹੜੀ ਆਪਣੀ ਸਾਹਿਤਕ ਲਗਨ ਹੈ ਉੱਥੋਂ ਸ਼ੁਰੂ ਕੀਤੀ। ਜਸਵੰਤ ਸਿੰਘ ਕੰਵਲ ਵੀ ਉੱਥੋਂ ਦੇ ਹੋਏ ਨੇ। ਬਿਲਕੁਲ ਬਿਲਕੁਲ। ਦੇਖ, ਜਸਵੰਤ ਸਿੰਘ ਕੰਵਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉੱਥੋਂ ਰਹੇ ਆ। ਮੇਰੇ ਵੈਸੇ ਉਹ ਸਾਹਿਤਕ ਗੁਰੂ ਵੀ ਰਹੇ ਨੇ। ਅੱਛਾ ਜੀ। ਅਤੇ ਲੇਕਿਨ ਇਹ ਆ ਵੀ ਉਸ ਤੋਂ ਬਾਅਦ ਮੈਂ MA ਇੰਗਲਿਸ਼ ਹੈ ਜਿਹੜੀ ਉਹ ਗੌਰਮੈਂਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਫਿਰ ਮੈਂ ਲੈਕਚਰਰ ਲੱਗਿਆ, ਪਹਿਲਾਂ ਰੋਡੇ ਕਾਲਜ ਦੇ ਵਿੱਚ, ਫਿਰ ਮੈਂ ਗੌਰਮੈਂਟ ਕਾਲਜ ਬਠਿੰਡਾ, ਫਿਰ ਗੌਰਮੈਂਟ ਕਾਲਜ ਲੁਧਿਆਣਾ, ਇਹਨਾਂ ਥਾਵਾਂ ਦੇ ਉੱਤੇ ਪੜ੍ਹਾਇਆ। ਅੱਛਾ ਜੀ। ਅਤੇ 29 ਵਰ੍ਹੇ ਦੀ ਉਮਰ ਦੇ ਵਿੱਚ ਮੈਂ 1972 'ਚ ਕੈਨੇਡਾ ਪਹੁੰਚ ਗਿਆ ਜੀ। ਡਾਕਟਰ ਸਾਹਿਬ, ਕੀ ਤੁਸੀਂ ਇੱਦਾਂ ਮਹਿਸੂਸ ਨਹੀਂ ਕਰਦੇ ਕਿ ਇਹ ਜਿਹੜਾ ਤੁਹਾਨੂੰ ਪੁਰਸਕਾਰ ਮਿਲਿਆ ਹੈ ਇਹ ਬਹੁਤ ਚਿਰ ਪਹਿਲਾਂ ਮਿਲ ਜਾਣਾ ਚਾਹੀਦਾ ਸੀ? ਜਿਹੜਾ ਇਹ ਪੁਰਸਕਾਰ 2009 ਦੇ ਦਿੱਤੇ ਗਏ ਨੇ, ਅਨਾਊਂਸ ਕੀਤੇ ਗਏ ਨੇ, ਇਹ ਤਕਰੀਬਨ 28 ਫਰਵਰੀ ਨੂੰ ਅਨਾਊਂਸ ਕੀਤੇ ਗਏ ਸੀਗੇ। ਅਤੇ ਇਹਦੇ ਵਿੱਚ ਜਿਹੜਾ ਸ਼੍ਰੋਮਣੀ ਸਾਹਿਤਕਾਰ ਦਾ, ਪ੍ਰਵਾਸੀ ਸਾਹਿਤਕਾਰ ਦਾ ਅਵਾਰਡ ਆ, ਉਹ ਇਸ ਵਾਰੀ ਇਹਨਾਂ ਨੇ ਮੈਨੂੰ ਦਿੱਤਾ ਹੈਗਾ। ਪਰ ਇਹ ਜਿਹੜਾ ਅਵਾਰਡ ਆ ਇਹ ਇਸ ਵਾਰ ਇਹਨਾਂ ਨੇ ਰਾਸ਼ੀ ਕਾਫੀ ਵਧਾ ਦਿੱਤੀ ਹੈ, 2.5 ਲੱਖ ਰੁਪਇਆ ਕਰ ਦਿੱਤਾ ਹੈਗਾ। ਪਰ ਮਸਲਾ ਇਹਦੇ ਵਿੱਚ ਪੈਸੇ ਦਾ ਨਹੀਂ ਹੈ, ਮਸਲਾ ਜਿਹੜਾ ਹੈ ਉਹ ਰਿਕਗਨੀਸ਼ਨ ਦਾ ਹੈ ਕਿ ਤੁਸੀਂ ਜਿਹੜਾ 50 ਵਰ੍ਹੇ ਕੰਮ ਕੀਤਾ ਹੈ, ਜਿਹੜਾ 50 ਵਰ੍ਹੇ ਕੰਮ ਕੀਤਾ ਹੈ ਉਹਦੀ ਰਿਕਗਨੀਸ਼ਨ ਤੁਹਾਨੂੰ ਮਿਲੀ ਹੈ। ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਵੀ ਅਤੇ ਭਾਸ਼ਾ ਵਿਭਾਗ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਲਟੀਮੇਟਲੀ ਉਹਨਾਂ ਨੇ ਇਹਨੂੰ ਗੱਲ ਨੂੰ ਰਿਕਗਨਾਈਜ਼ ਕੀਤਾ ਹੈ ਜਿੰਨਾ ਕੁ ਮੈਂ ਕੰਮ ਕੀਤਾ ਹੈਗਾ ਜੀ। ਡਾਕਟਰ ਸਾਹਿਬ, ਤੁਸੀਂ 80ਵੇਂ ਦੇ ਨੇੜੇ ਇੱਕ ਰਸਾਲਾ ਕੱਢਦੇ ਹੁੰਦੇ ਸੀ, ਕੈਨੇਡਾ ਦਰਪਣ, ਅਤੇ ਇਸ ਦੇ ਨਾਲ ਹੀ ਤੁਸੀਂ ਇੱਕ ਕਲਮ ਨਾਂ ਦੇ ਰਸਾਲੇ ਦੀ ਵੀ ਸੰਪਾਦਨਾ ਕੀਤੀ ਹੈ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਅੱਜ ਦੇ ਸੰਦਰਭ ਵਿੱਚ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ, ਪੱਤਰਕਾਰੀ 'ਚ ਕੀ ਤਬਦੀਲੀਆਂ ਆਈਆਂ ਇੱਥੇ? ਜਿੱਥੋਂ ਤੱਕ ਪੱਤਰਕਾਰੀ ਦਾ ਕੈਨੇਡਾ ਦੀ ਦਾ ਸਵਾਲ ਹੈ, ਮੈਂ ਐਕਚੁਅਲੀ ਮੇਰਾ ਪਿਛੋਕੜ ਦੇ ਵਿੱਚ ਗੱਲ ਵੀ ਜਾਂਦੀ ਹੈ ਕਿ ਮੈਂ ਪੱਤਰਕਾਰੀ ਨਵਾਂ ਜ਼ਮਾਨਾ ਤੋਂ ਸ਼ੁਰੂ ਕੀਤੀ ਸੀ 1963 ਦੇ ਵਿੱਚ। ਉਹ ਅੱਛਾ ਜੀ। ਅਤੇ ਇਸ ਕਰਕੇ ਮੈਂ ਜਦੋਂ ਇੱਥੇ 1982 'ਚ ਵੈਨਕੂਵਰ 'ਚ ਮੂਵ ਹੋਇਆ ਤਾਂ ਇੱਥੇ ਆਣ ਕੇ ਮੈਂ ਦੇਖਿਆ ਕਿ ਇੱਕ ਦੋ ਪਰਚੇ ਸੀਗੇ ਜਿਹੜੇ ਬੜੀ ਫਿਰਕਾ ਪ੍ਰਸਤੀ ਫੈਲਾ ਰਹੇ ਸੀਗੇ। ਅੱਛਾ ਜੀ। ਤਾਂ ਉਸ ਕਰਕੇ ਫਿਰ ਦੋਸਤਾਂ ਨੇ ਕੁਛ ਨੇ ਰਲ ਕੇ ਫੈਸਲਾ ਕੀਤਾ ਵੀ ਇਸ ਫਿਰਕਾ ਪ੍ਰਸਤੀ ਦੇ ਵਿਰੁੱਧ ਲੜਿਆ ਜਾਵੇ। ਤਾਂ ਇਸ ਕਰਕੇ ਫਿਰ ਕੈਨੇਡਾ ਦਰਪਣ ਹੈ ਜਿਹੜਾ ਇਹ ਸ਼ੁਰੂ ਕੀਤਾ ਸੀਗਾ 1982 ਦੇ ਵਿੱਚ, ਅਤੇ 1999 ਤੱਕ ਮੈਂ ਚਲਾਇਆ। ਪਰ ਉਸ ਵੇਲੇ ਕਮਿਊਨਿਟੀ ਬਹੁਤ ਛੋਟੀ ਸੀ, ਵਪਾਰਕ ਪੱਧਰ ਦੇ ਉੱਤੇ ਪਰਚੇ ਨੂੰ ਚਲਾਉਣਾ ਬੜਾ ਔਖਾ ਸੀਗਾ। ਸੋ ਇਸ ਕਰਕੇ ਜਿਹੜੀ ਉਹ ਪੱਤਰਕਾਰੀ ਹੈ ਉਹ ਅਸਲ ਦੇ ਵਿੱਚ ਉਸ ਫਿਰਕਾ ਪ੍ਰਸਤੀ ਲੜਨ ਦੀ ਖਾਤਰ ਹੀ ਐਕਚੁਅਲੀ ਇਹ ਪਰਚਾ ਕੱਢਿਆ ਗਿਆ ਸੀਗਾ। ਅਤੇ ਇਹ ਪਰਚੇ ਨੇ ਆਪਣਾ ਰੋਲ ਅਦਾ ਕੀਤਾ। ਜਦੋਂ ਇੱਥੇ ਲੜਾਈਆਂ ਝਗੜੇ ਹੋਏ, ਕੁੱਟ ਘਟਾਪੇ ਹੋਏ, ਤਾਂ ਇਹਨੇ ਆਪਣਾ ਰੋਲ, ਪੋਜ਼ੀਟਿਵ ਰੋਲ ਪੈਦਾ ਕੀਤਾ। ਵੱਖਵਾਦੀ ਲਹਿਰ ਦਾ ਜਦੋਂ ਰੌਲਾ ਚੱਲਿਆ ਤਾਂ ਕੈਨੇਡਾ ਦਰਪਣ ਨੇ ਆਪਣਾ ਬਹੁਤ ਵਧੀਆ ਰੋਲ ਅਦਾ ਕੀਤਾ ਜੀ। ਜਿੱਥੋਂ ਤੱਕ ਅੱਜ ਦੀ ਪੱਤਰਕਾਰੀ ਦਾ ਤਾਲੁਕ ਹੈ, ਇਸ ਵੇਲੇ ਕਮਿਊਨਿਟੀ ਬਹੁਤ ਵੱਡੀ ਹੋ ਗਈ ਹੈ। ਅਖਬਾਰਾਂ ਵੀ ਬਹੁਤ ਦਰਜਨਾਂ ਦੀ ਗਿਣਤੀ ਦੇ ਵਿੱਚ ਨਿਕਲ ਰਹੀਆਂ ਨੇ। ਪਰ ਇਹ ਹੈ ਵੀ ਜਿਹੜੇ ਹੁਣ ਅਖਬਾਰ ਨੇ ਉਹ ਵਪਾਰਕ ਜ਼ਿਆਦਾ ਨੇ, ਅਤੇ ਉਹਨਾਂ ਦੇ ਵਿੱਚ ਬਹੁਤਿਆਂ ਵਿੱਚ ਤਾਂ ਤੁਸੀਂ ਦੇਖੋਗੇ ਐਡੀਟੋਰੀਅਲ ਹੀ ਹੈ ਨਹੀਂ ਗੇ। ਖਬਰਾਂ ਵੀ ਸਾਰੀ ਦੀਆਂ ਸਾਰੀਆਂ ਅਜੀਤ, ਟ੍ਰਿਬਿਊਨ 'ਚੋਂ ਕੱਢ ਕੇ ਲੱਗ ਰਹੀਆਂ ਨੇ। ਹੂ ਖਬਰਾਂ ਉਵੇਂ ਦੀਆਂ ਉਵੇਂ ਬਣੀਆਂ ਬਣਾਈਆਂ। ਇੰਟਰਨੈਟ ਦਾ ਯੁੱਗ ਆ ਗਿਆ। ਅਤੇ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਮੈਂ ਅਖਬਾਰ ਕੱਢਦਾ ਸੀ ਉਦੋਂ ਇਹ ਅਖਬਾਰਾਂ ਦਾ ਇਹ ਰੋਲ ਨਹੀਂ ਸੀਗਾ। ਅਸੀਂ ਲੋਕ ਇੱਥੇ ਲੇਖ ਲਿਖਦੇ ਸੀ, ਇੱਥੋਂ ਦੇ ਲੇਖਕਾਂ ਦੇ ਲੇਖ ਛਾਪੇ ਜਾਂਦੇ ਸੀ। ਲੇਕਿਨ ਹੁਣ ਜਿਹੜੀ ਆ, ਹੁਣ ਬਿਲਕੁਲ ਵਪਾਰਕ ਪੱਧਰ ਦੇ ਉੱਤੇ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ।
ਡਾਕਟਰ ਸਾਹਿਬ ਤੁਸੀਂ ਇੱਕ ਕੀਤਾ ਹੋਇਆ ਅਵਾਰਡ ਸ਼ੁਰੂ ਮਨਜੀਤ ਯਾਦਗਾਰੀ ਅਵਾਰਡ, ਇਹ ਕਦੋਂ ਤੋਂ ਸ਼ੁਰੂ ਕੀਤਾ ਸੀ ਤੇ ਇਹਨਾਂ ਬਾਰੇ ਤੁਸੀਂ ਥੋੜ੍ਹਾ ਜਿਹਾ ਇਸ ਨਾਮ ਬਾਰੇ ਖੁੱਲ੍ਹ ਕੇ ਸਾਡੇ ਨਾਲ ਵਿਚਾਰ ਵਟਾਂਦਰਾ ਕਰੋ। ਅੰਮ੍ਰਿਤ ਜਿਹੜੀ ਇਹ ਮਨਜੀਤ ਯਾਦਗਾਰੀ ਅਵਾਰਡ ਹੈ, ਹਾਂਜੀ। ਇਹ 1980 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। 30 ਵਰ੍ਹੇ ਹੋ ਗਏ ਇਸ ਨੂੰ। ਅੱਛਾ ਜੀ। ਸੋ 30 ਸਾਲ ਤੋਂ ਅਸੀਂ ਜਿਹੜੇ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਨੇ, ਵਧੀਆ ਸਾਹਿਤਕਾਰ ਨੇ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੋਂ ਲੈ ਕੇ ਡਾਕਟਰ ਹਰਭਜਨ ਸਿੰਘ, ਦਵਿੰਦਰ ਸਤਿਆਰਥੀ, ਡਾਕਟਰ ਸੰਤੋਖ ਜਗਤਾਰ। ਸਿੰਘ, ਡਾਕਟਰ ਜਗਤਾਰ, ਸੁਰਜੀਤ ਪਾਤਰ ਤੇ ਅਜੋਕੇ ਯੁੱਗ ਤੱਕ ਜਿਹੜੇ 30 ਲੇਖਕ ਨੇ, ਅਸੀਂ ਉਹਨਾਂ ਨੂੰ ਹੁਣ ਤੱਕ ਪੁਰਸਕਾਰ ਦੇ ਚੁੱਕੇ ਹਾਂ। ਇਹ ਪੁਰਸਕਾਰ ਹੈ ਜਿਹੜਾ ਇਹ ਮੇਰੀ ਪਤਨੀ ਮਨਜੀਤ ਦੀ 1975 ਦੇ ਵਿੱਚ ਕੈਂਸਰ ਦੇ ਨਾਲ ਮੌਤ ਹੋ ਗਈ ਸੀ, ਉਹ ਅੱਛਾ ਜੀ। ਜਿਸ ਵੇਲੇ ਉਹ 33 ਵਰ੍ਹਿਆਂ ਦੀ ਸੀ। ਤੇ ਮੇਰਾ ਬੇਟਾ ਜਿਹੜਾ ਉਹ ਉਸ ਵੇਲੇ 1 ਵਰ੍ਹੇ ਦਾ ਸੀ ਸਿਰਫ, ਜਿਸ ਵੇਲੇ ਉਹਨਾਂ ਦੀ ਮੌਤ ਹੋਈ। ਤੇ ਉਹਦੀ ਯਾਦ ਨੂੰ, ਕਿਉਂਕਿ ਉਹ ਸਾਹਿਤਕ ਤੌਰ ਦੇ ਉੱਤੇ ਬਹੁਤ ਜਾਗਰੂਕ ਸੀਗੀ ਤੇ ਸਾਹਿਤ ਨਾਲ ਬੜੀ ਜੁੜੀ ਹੋਈ ਸ਼ਖਸੀਅਤ ਸੀ, ਇਸ ਕਰਕੇ ਉਹਦੇ ਨਾਂ ਦੇ ਉੱਤੇ ਇਹ ਸਾਹਿਤਕ ਇਨਾਮ ਆ ਜਿਹੜਾ ਪਿਛਲੇ 30 ਵਰ੍ਹੇ ਤੋਂ ਲਗਾਤਾਰ ਹਰ ਸਾਲ ਦਿੱਤਾ ਜਾ ਰਿਹਾ। ਇਹ ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰਸਟ ਆ ਜਿਹੜਾ ਇਹ ਇਨਾਮ ਨੂੰ ਦਿੰਦਾ। ਇਹ 5 ਮੈਂਬਰੀ ਟਰਸਟ ਹੈਗਾ ਜਿਹੜਾ ਇਹਦਾ ਫੈਸਲਾ ਕਰਦਾ। ਠੀਕ ਹੈ ਜੀ। ਡਾਕਟਰ ਗਿੱਲ ਸਾਹਿਬ, ਤੁਸੀਂ ਅੱਜ ਕੱਲ੍ਹ ਰੇਡੀਓ ਇੰਡੀਆ ਤੇ ਬਤੌਰ ਪੰਜਾਬੀ ਹੋਸਟ ਇੱਕ ਸੰਚਾਲਨ ਕਰ ਰਹੇ ਹੋ ਪ੍ਰੋਗਰਾਮ ਦਾ, ਸਾਹਿਤਨਾਮਾ ਪ੍ਰੋਗਰਾਮ ਦਾ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅੱਜ ਕੱਲ੍ਹ ਲੋਕ ਤੁਹਾਨੂੰ ਕਿੱਦਾਂ ਹੁੰਗਾਰਾ ਦੇ ਰਹੇ ਨੇ? ਮੇਰਾ ਮਤਲਬ ਇਹ ਸਾਹਿਤਕ ਪ੍ਰਤੀ ਉਹ ਕਾਫੀ ਰੁਚਿਤ ਦਿਖਾਈ ਦੇ ਰਹੇ ਨੇ ਤੁਹਾਨੂੰ? ਰੇਡੀਓ ਇੰਡੀਆ 'ਚ ਨੂੰ 1 ਵਰ੍ਹਾ ਹੋ ਗਿਆ ਸਾਹਿਤਨਾਮਾ ਸ਼ੁਰੂ ਕੀਤੇ ਨੂੰ। ਹਾਂਜੀ ਹਾਂਜੀ। ਤੇ ਇਹਦੇ ਨਾਲ ਮੇਰਾ ਆਪਣਾ ਵੀ ਤੇ ਮੇਰੇ ਜਿਹੜੇ ਰੇਡੀਓ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨਾਲ, ਉਹਨਾਂ ਦਾ ਵੀ ਆਈਡੀਆ ਇਹ ਸੀਗਾ ਵੀ ਜਿਹੜੀ ਸਾਹਿਤਕ ਪੱਧਰ ਦੇ ਉੱਤੇ ਜਿੰਨਾ ਵੀ ਕੰਮ ਹੋ ਰਿਹਾ, ਕਵਿਤਾ, ਕਹਾਣੀ, ਨਾਵਲ, ਵਾਰਤਕ ਦੇ ਵਿੱਚ ਕੰਮ ਹੋ ਰਿਹਾ, ਉਹ ਆਮ ਲੋਕਾਂ ਤੱਕ ਗੱਲ ਪਹੁੰਚਾਈ ਜਾਏ। ਇਸ ਕਰਕੇ ਇਹਦਾ ਨਾਂ ਸਾਹਿਤਨਾਮਾ ਰੱਖਿਆ ਗਿਆ ਸੀਗਾ। ਇਹਨੂੰ ਸਾਹਿਤਕਾਰਾਂ ਵੱਲੋਂ ਵੀ ਤੇ ਆਮ ਜਿਹੜੇ ਸਰੋਤੇ ਨੇ ਉਹਨਾਂ ਵੱਲੋਂ ਵੀ ਬਹੁਤ ਭਰਪੂਰ ਹੁੰਗਾਰਾ ਮਿਲਿਆ। ਤੇ ਮੈਂ ਬਹੁਤ ਧੰਨਵਾਦੀ ਹਾਂ ਇੱਥੋਂ ਦੇ ਲੇਖਕਾਂ ਦਾ ਵੀ ਤੇ ਆਪਣੇ ਸਾਹਿਤਨਾਮਾ ਦੇ ਸਰੋਤਿਆਂ ਦਾ ਵੀ ਕਿ ਉਹਨਾਂ ਨੇ ਬਹੁਤ ਭਰਪੂਰ ਹੁੰਗਾਰਾ ਦਿੱਤਾ ਜੀ। ਡਾਕਟਰ ਦਰਸ਼ਨ ਗਿੱਲ ਜੀ, 2003 ਵਿੱਚ ਤੁਸੀਂ ਇੱਥੇ ਵੈਨਕੂਵਰ ਵਿੱਚ ਇੱਕ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ ਸੀ, ਜਿਹਨੂੰ ਕਿ ਸਮੁੱਚੇ ਸੰਸਾਰ 'ਚੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਸੀ। ਉਹਨਾਂ ਬਾਰੇ ਆਪਣੇ ਕੁਝ ਅਨੁਭਵ ਸਾਂਝੇ ਕਰੋ ਸਾਡੇ ਦਰਸ਼ਕਾਂ ਨਾਲ। ਜਿੱਥੋਂ ਤੱਕ ਅੰਮ੍ਰਿਤ ਤਾਲੁਕ ਹੈ ਨਾ ਦੂਸਰੇ ਦਾ, ਆਪਣੀ 2003 ਵਾਲੀ ਕਾਨਫਰੰਸ ਦਾ, ਉਹਦਾ ਆਈਡੀਆ ਸਿਰਫ ਇਹ ਸੀਗਾ, ਪਹਿਲਾਂ ਜਿਹੜੇ ਫਖਰ ਜ਼ਮਾਨ ਹੁਣੀ ਪਾਕਿਸਤਾਨ ਦੇ ਲੇਖਕ ਨੇ, ਉਹਨਾਂ ਨੇ ਵਰਲਡ ਪੰਜਾਬੀ ਕਾਂਗਰਸ ਇੱਕ ਸ਼ੁਰੂ ਕੀਤੀ ਹੋਈ ਆ ਤੇ ਉਹਦਾ ਜਿਹੜਾ ਕੈਨੇਡਾ ਦਾ ਚੈਪਟਰ ਆ ਉਹਦਾ ਮੈਨੂੰ ਪ੍ਰਧਾਨ ਉਹਨਾਂ ਨੇ ਨਿਯੁਕਤ ਕੀਤਾ ਹੋਇਆ। ਤਾਂ ਉਹ 2002 ਦੇ ਵਿੱਚ ਜਿਹੜੀ ਕਾਨਫਰੰਸ ਹੈ ਲੰਡਨ 'ਚ ਹੋਈ ਸੀ ਤੇ ਉੱਥੇ ਅਸੀਂ, ਮੈਂ, ਨਦੀਮ ਪਰਮਾਰ, ਬਲਵੰਤ ਸਿੰਘ ਸੰਘੇੜਾ ਨੇ ਫੈਸਲਾ ਕੀਤਾ ਸੀਗਾ ਬਈ 2003 ਦੀ ਕਾਨਫਰੰਸ ਕੀਤੀ ਜਾਏ। ਸੋ ਇਹ ਪੰਜਾਬੀ ਭਾਸ਼ਾ ਦੇ ਉੱਤੇ ਕਾਨਫਰੰਸ ਸੀਗੀ। ਇਹਨੂੰ ਬਹੁਤ ਭਰਪੂਰ ਹੁੰਗਾਰਾ ਮਿਲਿਆ ਤੇ ਇਹਦੇ ਵਿੱਚ ਤਕਰੀਬਨ ਆਸਟ੍ਰੇਲੀਆ, ਇੰਡੀਆ, ਇੰਗਲੈਂਡ, ਸਾਰੇ ਦੇਸ਼ਾਂ ਤੋਂ ਪੂਰੇ 3 ਦਿਨ ਚੱਲੀ ਸੀ। ਪੂਰੇ 3 ਦਿਨ ਇਹ ਕਾਨਫਰੰਸ ਚੱਲੀ ਤੇ ਇੱਥੋਂ ਵੀ ਲੋਕਾਂ ਨੇ ਜਿਹੜਾ ਬਹੁਤ ਹੀ ਭਰਪੂਰ ਹੁੰਗਾਰਾ ਦਿੱਤਾ। ਤਕਰੀਬਨ ਜਿਹੜਾ ਫਾਈਨਲ ਡੇ ਸੀਗਾ ਉਸ ਦਿਨ 700 ਬੰਦੇ ਦੀ ਪਾਰਟੀ ਸੀ ਜਿੱਥੇ ਇਕੱਠੇ ਗਏ। ਸੁਰਿੰਦਰ ਕੌਰ ਜਿਹੜੀ ਗਾਇਕ ਆ ਉਹ ਆਈ, ਮਨਮੋਹਨ ਸਿੰਘ ਹੋਣੀ ਜਿਹੜੇ ਫਿਲਮ ਡਾਇਰੈਕਟਰ ਆ ਉਹ ਆਏ। ਸੋ ਇਸ ਤਰ੍ਹਾਂ ਕਾਨਫਰੰਸ ਬਹੁਤ ਕਾਮਯਾਬ ਰਹੀ। ਡਾਕਟਰ ਸਾਹਿਬ, ਪੰਜਾਬੀ ਕਵਿਤਾ ਜੋ ਸਮੁੱਚੇ ਸੰਸਾਰ ਵਿੱਚ ਅੱਜ ਲਿਖੀ ਜਾ ਰਹੀ ਆ, ਤੁਸੀਂ ਜੋ ਆਪਣੇ ਪੰਜਾਬ ਵਿੱਚ ਕਵਿਤਾ ਲਿਖੀ ਜਾ ਰਹੀ ਆ, ਜਾਂ ਕਹਿ ਲਓ ਕਿ ਭਾਰਤ ਵਿੱਚ ਲਿਖੀ ਜਾ ਰਹੀ, ਜਾਂ ਇੱਥੇ ਵਿਦੇਸ਼ ਵਿੱਚ ਲਿਖੀ ਜਾ ਰਹੀ ਆ, ਉਹਨੂੰ ਤੁਸੀਂ ਕੀ ਬਖਰੇਵਾਂ ਮਹਿਸੂਸ ਕਰਦੇ ਹੋ? ਪੰਜਾਬੀ ਸ਼ਾਇਰੀ ਜਿਹੜੀ ਇਸ ਵੇਲੇ ਵਿਸ਼ਵ ਦੇ ਪੱਧਰ 'ਤੇ ਗੱਲ ਕਰੀਏ ਤਾਂ ਜਿਹੜੀ ਭਾਰਤ ਦੀ ਪੰਜਾਬ ਦੇ ਵਿੱਚ ਸ਼ਾਇਰੀ ਲਿਖੀ ਜਾ ਰਹੀ ਹੈ ਉਹ ਆਪਣੇ ਆਪ ਦੇ ਸਥਾਨਕ ਮਸਲਿਆਂ ਦੇ ਨਾਲ ਜੁੜੀ ਹੋਈ ਹੈ ਤੇ ਜਾਂ ਜਿਹੜੀਆਂ ਉੱਥੇ ਦੀਆਂ ਉਹਨਾਂ ਦੇ ਮੁੱਦੇ ਨੇ, ਮਸਲੇ ਨੇ, ਜਾਂ ਜਿਹੜੀਆਂ ਪੰਜਾਬੀ ਸੱਭਿਆਚਾਰ ਦੇ ਵਿੱਚ ਜੋ ਵੀ ਤਬਦੀਲੀਆਂ ਉੱਥੇ ਵਾਪਰ ਰਹੀਆਂ ਉਹਨਾਂ ਨੂੰ ਉਹ ਰੂਪਾਂਤਰਿਤ ਕਰ ਰਹੀ ਹੈ। ਪਰ ਜਿੱਥੋਂ ਤੱਕ ਬਾਹਰਲੇ ਦੇਸ਼ਾਂ ਦੀ, ਖਾਸ ਕਰਕੇ ਕੈਨੇਡਾ ਦੀ ਜਿਹੜੀ ਸ਼ਾਇਰੀ ਹੈ, ਉਹ ਇੱਥੇ ਦੇ ਜਿਹੜੇ ਕੈਨੇਡੀਅਨ ਪੰਜਾਬੀ ਰਹਿੰਦੇ ਨੇ ਉਹਨਾਂ ਦੇ ਸੱਭਿਆਚਾਰ ਨੂੰ ਪ੍ਰਤੀਬਿੰਬਿਤ ਕਰਦੀ ਹੈ। ਇੱਥੋਂ ਦੀਆਂ ਜਿਸ ਤਰ੍ਹਾਂ ਪਾਲ ਢਿੱਲੋਂ ਦੀ ਕਵਿਤਾ ਹੈਗੀ ਆ, ਉਹ ਇੱਥੇ ਦੀਆਂ ਝੀਲਾਂ ਦੀ ਗੱਲ ਕਰਦੀ ਹੈ, ਇੱਥੋਂ ਦੇ ਜੰਗਲ ਦੀ ਗੱਲ ਕਰਦੀ ਹੈ, ਇੱਥੋਂ ਦੇ ਪਰਬਤਾਂ ਦੀ ਗੱਲ ਕਰਦੀ ਹੈ।
ਸੋ ਇੱਥੋਂ ਦੇ ਜੋ ਵੀ ਸਾਡੇ ਸਮਾਜਿਕ ਪੱਧਰ ਦੇ ਉੱਤੇ ਜੋ ਕੁਝ ਵਾਪਰ ਰਿਹਾ ਉਹ ਉਸ ਪਰਸਪੈਕਟਿਵ ਨੂੰ ਸਾਹਮਣੇ ਲੈ ਕੇ ਆਉਂਦੀ ਹੈ। ਇਸ ਤਰ੍ਹਾਂ ਉਹ ਸ਼ਾਇਰੀ ਵਿੱਚ ਤੇ ਇਸ ਸ਼ਾਇਰੀ ਦੇ ਵਿੱਚ ਇਹ ਫਰਕ ਹੈ ਵੀ ਇਹਨੇ ਬਹੁਤ ਵਿਸ਼ਵ ਪੱਧਰ ਦਾ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਹੈਗਾ, ਤੇ ਜਿਹੜਾ ਕਿ ਉਹ ਉੱਥੇ ਉਹ ਸੀਮਿਤ ਦਾਇਰੇ ਦੇ ਵਿੱਚ ਜਿਹੜੀ ਸ਼ਾਇਰੀ ਆ ਉੱਥੇ ਉਹ ਘੁੰਮ ਰਹੀ ਹੈ ਜੀ। ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ। ਅਸੀਂ ਆਪਣੇ ਦਰਸ਼ਕਾਂ ਵੱਲੋਂ ਤੇ ਇਸ ਮਹਿਕ ਪੰਜਾਬ ਦੀ ਅਦਾਰੇ ਵੱਲੋਂ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ। ਅਮਰਤ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਇੱਥੇ ਸਾਹਮਣੇ ਰੂਬਰੂ ਹੋਣ ਦਾ, ਅਤੇ ਨਾਲ ਹੀ ਮੈਂ ਆਪਣੇ ਕਮਲਜੀਤ ਹਿੰਦ ਹੋਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮਹਿਕ ਪੰਜਾਬ ਦੀ, ਅਤੇ ਨਾਲ ਹੀ ਜਿਹੜਾ ਨਵਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਹੈਗਾ ਆਪਣਾ ਪੰਜਾਬੀਕਲਮਾਂ.com, ਉਹਦੇ ਲਈ ਵੀ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ, ਅਤੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਧੰਨਵਾਦ, ਸ਼ੁਕਰੀਆ।